ਆਪਾਂ ਵੀ ਜ਼ਰਾ ਘਰ ਦੀ ਗੱਲ ਕਰ ਲੈਂਦੇ ਹਾਂ ਵੀ ਸਾਡੇ ਅੰਦਰ ਦੇ ਹਾਲਾਤ ਕੀ ਕਰਦੇ ਪਏ ਨੇ। ਦੇਖੋ ਸਫਾਰਤੀ ਮਹਾਜ਼ ਦੇ ਉੱਤੇ ਵੱਡੀਆਂ ਕਾਮਯਾਬੀਆਂ ਦੇ ਕਰਕੇ ਇਸਲਾਮਾਬਾਦ ਦੇ ਏਵਾਨਾਂ ਦੇ ਵਿੱਚ ਜਿਹੜਾ ਨਾ ਉਹ ਕਾਫੀ ਹਲਚਲ ਮਚ ਚੁੱਕੀ ਹੈ। ਜਿਹੜੇ ਮੁਕਤਦਰ ਹਲਕੇ ਨੇ ਔਰ ਪਾਰਲੀਮੈਂਟ ਜਿਹੜੀਆਂ ਰਾਹਦਾਰੀਆਂ ਨੇ ਉਹਨਾਂ ਦੇ ਵਿੱਚ ਹਲਕੀਆਂ ਸਰਗੋਸ਼ੀਆਂ ਜਿਹੜੀਆਂ ਨੇ ਨਾ ਉਹ ਹੁਣ ਤੇਜ਼ ਹੁੰਦੀਆਂ ਪਈਆਂ ਨੇ। ਵਿਫਾਕੀ ਬਜਟ ਤਾਂ ਮਨਜ਼ੂਰ ਹੋ ਗਿਆ ਹੈ, ਲੇਕਿਨ ਜਿਹੜਾ ਹੈ ਨਾ ਉਹ ਇਹ ਆਪਦੇ ਪਿੱਛੇ ਇੱਕ ਸਿਆਸੀ ਤੂਫਾਨ ਜਿਹਾ ਲੈ ਕੇ ਟੁਰਿਆ ਫਿਰਦਾ, ਬਲਕਿ ਉਹਨੂੰ ਵੀ ਪਿਛਾਂਹ ਛੱਡ ਦਿੱਤਾ। ਕੌਮੀ ਅਸੈਂਬਲੀ ਨੇ ਫਾਈਨੈਂਸ ਬਿੱਲ 2026 ਕਸਰਤੇ ਰਾਏ ਦੇ ਨਾਲ ਪਾਸ ਕਰ ਲਿਆ। ਆਪੋਜੀਸ਼ਨ ਦੀਆਂ ਸਾਰੀਆਂ ਤਰਮੀਮ ਜਿਹੜੀਆਂ ਨੇ ਉਹ ਰੱਦੀ ਦੀ ਟੋਕਰੀ ਦੇ ਵਿੱਚ ਸਿੱਟ ਦਿੱਤੀਆਂ ਨੇ। 1 ਜੁਲਾਈ ਤੋਂ ਟੈਕਸਾਂ ਦਾ ਇੱਕ ਨਵਾਂ ਜਾਲ ਜਿਹੜਾ ਉਹ ਤੁਹਾਡੇ ਵਾਸਤੇ ਤਿਆਰ ਹੁੰਦਾ ਪਿਆ, ਉਹ ਵਿਸ਼ਣ ਵਾਲਾ ਹੈ। ਤਨਖਾਹਦਾਰ ਤਬਕਾ ਹੋਵੇ, ਜਾਇਦਾਦ ਹੋਵੇ, ਕਾਰੋਬਾਰ ਹੋਵੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਮਾਈ ਕਰਨ ਵਾਲੇ ਨੌਜਵਾਨ, ਸਾਰੇ ਨਵੇਂ ਟੈਕਸਾਂ ਦੀ ਚੱਕੀ ਦੇ ਵਿੱਚ ਪਿਸਣ ਵਾਸਤੇ ਜਿਹੜਾ ਨਾ ਹੋ ਜਾਣ ਤਿਆਰ। ਲੇਕਿਨ ਅਸਲ ਕਹਾਣੀ ਜਿਹੜੀ ਹੈ ਨਾ ਉਹ ਬਜਟ ਤੋਂ ਬਾਅਦ ਸ਼ੁਰੂ ਹੁੰਦੀ ਹੈ ਔਰ ਸ਼ੁਰੂ ਹੁੰਦੀ ਪਈ ਹੈ। ਬਲਕਿ ਸ਼ਹਿਰ ਇਕਤਦਾਰ ਦੇ ਵਿੱਚ ਇਹ ਗੱਲਾਂ ਚੱਲਦੀਆਂ ਪਈਆਂ ਨੇ, ਬਲਕਿ ਜ਼ੋਰ ਫੜਦੀਆਂ ਪਈਆਂ ਕਿ ਹੁਣ ਕੋਈ ਵੱਡੀ ਤਬਦੀਲੀ ਆਉਣ ਵਾਲੀ ਹੈ। ਕਿ ਬਜਟ ਪਾਸ ਕਰਾਉਣਾ ਸਿਰਫ ਇੱਕ ਹਦਫ ਸੀ ਔਰ ਆਪ ਦੀ ਜਿਹੜੀ ਬਸਾਤ ਹੈ ਉਹ ਉਲਟਣ ਵਾਲੀ ਹੈਗੀ, ਤੁਹਾਡੀ ਵੀ ਕਾਏ ਪਲਟ ਜਾਣੀ ਹੈ। ਬਜਟ ਦੀ ਇਸ ਮਨਜ਼ੂਰੀ ਔਰ ਆਲਮੀ ਸਤਹ ਦੇ ਉੱਤੇ ਕਾਮਯਾਬੀਆਂ ਦੇ ਬਾਵਜੂਦ ਮੁਲਕ ਦੇ ਸਿਆਸੀ ਜਿਹੜੀ ਤਬਦੀਲੀ ਹੈ ਨਾ ਉਹਦੇ ਵਿੱਚ ਵੀ ਕਾਫੀ ਅਫਵਾਹਾਂ ਗਰਦਿਸ਼ ਕਰਦੀਆਂ ਪਈਆਂ ਨੇ। ਦਾਰੁਲ ਹੁਕੂਮਤ ਦੀਆਂ ਬੈਠਕਾਂ ਹੋਣ, ਉਹਨਾਂ ਵਿੱਚ ਚਾਹੇ ਖਾਨੇ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਬਹਿਸ ਜਿਹੜੀ ਚੱਲਦੀ ਪਈ ਆ ਉਹ ਇਹ ਹੈ ਕਿ ਵੀ ਹੁਣ ਜਿਹੜਾ ਅਗਲਾ ਕਦਮ ਹੈ ਉਹ ਕੀ ਹੋ ਸਕਦਾ ਹੈ। ਕੁਛ ਹਲਕੇ ਇਹ ਕਹਿੰਦੇ ਪਏ ਹੈ ਕਿ ਮੌਜੂਦਾ ਹਕੂਮਤੀ ਜਿਹੜਾ ਸੈਟਅਪ ਹੈ ਨਾ ਉਹਦੇ ਵਿੱਚ ਬਹੁਤ ਵੱਡੀ ਕੋਈ ਤਬਦੀਲੀ ਹੋਣ ਜਾ ਰਹੀ ਹੈ। ਕਿਸੇ ਦਾ ਮੰਨਣਾ ਹੈ ਕਿ ਪੂਰੀ ਵਫਾਕੀ ਕਬੀਨਾ ਜਿਹੜੀ ਹੈ ਉਹੀ ਬਦਲਣ ਵਾਲੀ ਹੈ। ਜਦੋਂ ਵੀ ਬਜਟ ਪਾਸ ਹੁੰਦਾ ਹੈ ਤਾਂ ਇਹ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ, ਇਹ ਅਫਵਾਹਾਂ ਚੱਲਦੀਆਂ ਰਹਿੰਦੀਆਂ ਨੇ, ਮਗਰ ਇਸ ਵਾਰੀ ਮਾਹੌਲ ਜਿਹੜਾ ਹੈ ਉਹ ਕੁਝ ਅਲੱਗ ਹੀ ਕਹਾਣੀ ਸੁਣਾਉਂਦਾ ਪਿਆ। ਹੁਣ ਸਕ੍ਰਿਪਟ ਪਹਿਲੇ ਵਾਲਾ ਨਹੀਂ ਹੈਗਾ, ਥੋੜਾ ਜਿਹਾ ਚੇਂਜ ਹੋ ਗਿਆ। ਕਿ ਸ਼ਹਿਬਾਜ਼ ਹਕੂਮਤ ਆਪਦੀ ਮੌਜੂਦਾ ਜਿਹੜੀ ਸ਼ਕਲ ਹੈਗੀ ਹੈ ਇਹਨੂੰ ਬਰਕਰਾਰ ਰੱਖੇਗੀ ਜਾਂ ਫਿਰ ਪਰਦੇ ਦੇ ਪਿੱਛੇ ਕੁਝ ਹੋਰ ਹੀ ਜਿਹੜੀ ਖਿਚੜੀ ਹੈ ਉਹ ਪੱਕਦੀ ਪਈ ਹੈ ਕੋਈ ਦਾਲ ਛਾਲ ਪਾ ਕੇ।